ਜੀ। ਅਗਲੀ ਗੱਲ ਕਰਦੇ ਜਾਈਏ, ਪੀਜੀਐਨਈ ਇੱਕ ਵਾਰੀ ਫੇਰ ਮਿਲੀਅਨਸ ਆਫ ਡਾਲਰ ਪੇ ਕਰੂਗੀ ਕ੍ਰਿਮੀਨਲ ਪ੍ਰੋਸੀਕਿਊਸ਼ਨ ਤੋਂ ਬਚਣ ਦੇ ਲਈ। ਕਿਨਕੇਡ ਤੇ ਡਿਕਸੀ ਫਾਇਰ ਦੇ ਵਿੱਚ ਪੀਜੀਐਨਈ ਦੇ ਮਾੜੇ ਉਪਕਰਨਾਂ ਦੇ ਕਰਕੇ ਕਹਿੰਦੇ ਆ ਵੀ ਅੱਗਾਂ ਲੱਗੀਆਂ, ਜਿਸ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ। ਹੁਣ ਕਹਿੰਦੇ ਪੀਜੀਐਨਈ ਵਾਲੇ 55 ਮਿਲੀਅਨ ਡਾਲਰ ਪੇ ਕਰਨ ਦੇ ਲਈ ਮੰਨ ਰਹੇ ਆ ਵੀ ਦੋ ਸੈਟਲਮੈਂਟਸ ਇਹ ਕਰਨ ਜਾ ਰਹੇ ਆ ਵੀ ਪ੍ਰੋਸੀਕਿਊਸ਼ਨ, ਕ੍ਰਿਮੀਨਲ ਪ੍ਰੋਸੀਕਿਊਸ਼ਨ ਜਿਹੜੀ ਆ ਉਹ ਨਾ ਹੋਵੇ। ਸੋ 55 ਮਿਲੀਅਨ ਡਾਲਰ ਦਾ ਫਾਈਨ ਇਹਨਾਂ ਨੇ ਆਉਂਦੇ 5 ਸਾਲਾਂ ਦੇ ਵਿੱਚ ਦੇਣਾ ਆ। ਸੋ ਕੋਈ ਵੀ ਕ੍ਰਿਮੀਨਲ ਚਾਰजेस ਇਸ ਸੈਟਲਮੈਂਟ ਤੋਂ ਬਾਅਦ ਚ ਕਹਿੰਦੇ ਆ ਵੀ ਫਾਈਲ ਨਹੀਂ ਕੀਤੇ ਜਾਣਗੇ, ਤੇ ਜਿਹੜੀ ਕਨਕੇਡ ਫਾਇਰ ਦੇ ਵਿੱਚ ਕ੍ਰਿਮੀਨਲ ਕੰਪਲੇਂਟ ਇਹਨਾਂ ਖਿਲਾਫ ਲਾਈ ਗਈ ਸੀ ਉਸ ਨੂੰ ਵੀ ਡਿਸਮਿਸ ਕੀਤਾ ਜਾਊਗਾ। ਸੋ ਉੱਦਾਂ ਪੀਜੀਐਨਈ ਨੇ ਮੰਨਿਆ ਨਹੀਂ ਹੈ ਇਹਨਾਂ ਸੈਟਲਮੈਂਟਸ ਦੇ ਵਿੱਚ ਵੀ ਸਾਡੇ ਵੱਲੋਂ ਕੋਈ ਜਿਹੜੀ ਉਹ ਗਲਤੀ ਹੋਈ ਸੀ, ਪਰ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਜਾਂਚ ਦੇ ਵਿੱਚ ਇਹ ਖਬਰਾਂ ਜਿਹੜੀਆਂ ਆਈਆਂ ਸੀਗੀਆਂ ਜਿਹ 'ਚ ਕਿਹਾ ਗਿਆ ਸੀਗਾ ਵੀ ਪੀਜੀਐਨਈ ਦੇ ਮਾੜੇ ਉਪਕਰਨਾਂ ਦੇ ਕਰਕੇ ਹੀ ਇਹ ਅੱਗਾਂ ਲੱਗੀਆਂ ਹੋ ਸਕਦੀਆਂ ਆ। ਪੀਜੀਐਨਈ ਪਲਾਨ ਕਰ ਰਹੀ ਆ ਬਿਊਟ, ਲੈਸਨ, ਪਲੂਮਸ, ਸ਼ਾਸ਼ਤਾ, ਸਨੋਮਾ ਤੇ ਟਹੇਮਾ ਕਾਉਂਟੀਜ਼ ਦੇ ਵਿੱਚ ਵੀ ਵਾਈਲਡ ਫਾਇਰ ਸੇਫਟੀ ਤੇ ਰਿਸਪੌਂਸ ਪ੍ਰੋਗਰਾਮਸ ਆ ਉਹਨਾਂ ਨੂੰ ਹੋਰ ਵਧਾਇਆ ਜਾਵੇ। ਪਿਛਲੇ 2-3 ਸਾਲਾਂ ਤੋਂ ਆਪਾਂ ਦੇਖ ਰਹੇ ਹਾਂ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਬਲੈਕ ਆਊਟ ਕਰ ਦਿੱਤਾ ਜਾਂਦਾ, ਖਾਸ ਕਰਕੇ ਜਿੱਥੋਂ ਤੇਜ਼ ਹਵਾਵਾਂ ਹੁੰਦੀਆਂ ਤੇ ਅੱਗ ਲੱਗਣ ਦਾ ਜਿੱਥੇ ਖਤਰਾ ਜ਼ਿਆਦਾ ਹੁੰਦਾ ਆ। ਸੋ ਹੁਣ ਸੀਜ਼ਨ ਆ ਰਿਹਾ ਆ, ਫਿਰ ਜਿਹੜੇ ਲੋਕ ਆ ਉਸ ਚੀਜ਼ ਦੇ ਲਈ ਜਿਹੜਾ ਉਹ ਤਿਆਰ ਰਹਿਣ। ਪੀਜੀਐਨਈ ਪਿਛਲੇ 2 ਸਾਲਾਂ ਤੋਂ ਲਗਾਤਾਰ ਇਦਾਂ ਕਰ ਰਹੀ ਆ। ਸੋ ਸਨੋਮਾ ਕਾਉਂਟੀ ਦੇ ਵਿੱਚ ਵੀ ਇਹਨਾਂ ਨੇ 7.5 ਮਿਲੀਅਨ ਡਾਲਰ ਪੇ ਕਰਨੇ ਨੇ ਨਵਜੋਤ ਸਿੰਘ ਜੀ। ਇੱਕ ਨਿਕੇਟ ਫਾਇਰ ਦੇ ਲਈ 1 ਮਿਲੀਅਨ ਡਾਲਰ ਦੀ ਸਿਵਲ ਪੈਨਲਟੀ ਉਹਨਾਂ ਨੇ 5 ਹੋਰ ਕਾਉਂਟੀਜ਼ ਨੂੰ ਜਿਹੜੀ ਉਹ ਦੇਣੀ ਹੈ ਡਿਕਸੀ ਫਾਇਰ ਦੇ ਕਰਕੇ। ਤੇ ਨਾਲ ਪੀਜੀਐਨਈ ਨੇ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਇਸ ਵਾਰੇ ਜਿਹੜੇ ਜੁਰਮਾਨੇ ਆ ਅਸੀਂ ਕਸਟਮਰਸ ਤੋਂ ਰਿਕਵਰ ਨਹੀਂ ਕਰਾਂਗੇ। ਹੁਣ ਤੁਸੀਂ ਦੇਖੋ ਹਰਜੋਤ ਸਿੰਘ ਜੀ ਵੀ ਦੁਨੀਆ ਨੂੰ ਇਹਨਾਂ ਨੇ ਕਿੱਦਾਂ ਜਿਹੜਾ ਉਹ ਰਗੜਿਆ ਹੈਗਾ। ਇਹਨਾਂ ਦੇ ਮਾੜੇ ਉਪਕਰਨ, ਮਾੜੇ ਇਨਫਰਾਸਟ੍ਰਕਚਰ ਦੇ ਕਰਕੇ ਅੱਗਾਂ ਲੱਗੀਆਂ, ਜਾਨਾਂ ਗਈਆਂ, ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ। ਬਾਅਦ ਦੇ ਵਿੱਚ ਉਹ ਨੁਕਸਾਨ ਜਿਹੜੀਆਂ ਸੈਟਲਮੈਂਟਸ ਆ ਉਹ ਤੁਹਾਡੇ ਮੇਰੇ ਸਾਰੇ ਜਿਹੜੇ ਕਸਟਮਰਸ ਜਿੰਨੇ ਵੀ ਪੀਜੀਐਨਈ ਦੇ ਆ ਉਹਨਾਂ ਦੇ ਵਿੱਚ ਰੇਟਾਂ 'ਚ ਵਾਧਾ ਕਰਕੇ ਜਿਹੜੇ ਉਹ ਪੂਰੇ ਕਰ ਰਹੇ ਹੈਗੇ ਆ। ਸੋ ਇਹ ਹੁਣ 55 ਮਿਲੀਅਨ ਡਾਲਰ ਇਹਨਾਂ ਨੇ ਦੇਣੇ ਆ, ਪਰ ਕਸਟਮਰਸ ਦੇ ਉੱਤੇ ਭਾਰ ਕਹਿੰਦੇ ਆ ਵੀ ਨਹੀਂ ਪਾਵਾਂਗੇ। ਜਿੱਦਾਂ ਬੜਾ ਇਹਨਾਂ ਨੇ ਕਹਿ ਲਓ ਵੀ ਸਿਰ ਦੇ ਉੱਤੇ ਜਿੱਦਾਂ ਕੁਛ ਕਰ ਦਿੱਤਾ ਹੁੰਦਾ ਵੀ ਬੜਾ ਭਲਾ ਜਿਹੜਾ ਇਹ ਕਰਨ ਡਏ ਆ। ਜੀ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਆ ਤੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਸਟਾਕ ਮਾਰਕੀਟ ਨੂੰ ਅੱਜ ਫਿਰ ਬਹੁਤ ਵੱਡਾ ਝਟਕਾ ਲੱਗਾ ਹੈਗਾ ਕਿਉਂਕਿ ਫੈਡ ਰੇਜ਼ ਕਰਨ ਜਾ ਰਿਹਾ ਇੰਟਰਸਟ ਰੇਟ। ਇਹ ਵੀ ਇੱਕ ਵੱਡਾ ਫੈਕਟਰ ਹੈਗਾ ਇਨਫਲੇਸ਼ਨ ਨੂੰ ਲੈ ਕੇ। ਰਿਊਟਰਸ ਨੇ ਅਪ੍ਰੈਲ 4 ਤੋਂ ਲੈ ਕੇ 8 ਤੱਕ ਪੋਲ ਕੀਤਾ 200 ਅਮਰੀਕਾ ਦੇ ਜਿਹੜੇ ਇਕੋਨੋਮਿਸਟ ਹੈਗੇ, ਟੌਪ ਦੇ ਇਕੋਨੋਮਿਸਟ ਆ। ਉਹਦੇ ਵਿੱਚ ਉਹਨਾਂ ਨੇ 85 ਨੇ 102 ਵਿੱਚੋਂ ਇਹ ਕਿਹਾ ਆ ਵੀ 50 ਬੇਸਿਸ ਪੁਆਇੰਟ ਇੰਟਰਸਟ ਇਨਕਰੀਜ਼ ਹੋਊਗਾ ਮਈ ਮਹੀਨੇ ਦੇ ਵਿੱਚ, ਤੇ 56 ਨੇ ਇਹ ਕਿਹਾ ਵੀ ਮਈ ਤੋਂ ਬਾਅਦ ਜੂਨ ਦੇ ਵਿੱਚ ਵੀ 50 ਬੇਸਿਸ ਪੁਆਇੰਟ ਇਨਕਰੀਜ਼ ਹੋਊਗਾ। ਸੋ 2 ਮਹੀਨਿਆਂ 'ਚ 1% ਇੰਟਰਸਟ ਰੇਟ ਜਿਹੜਾ ਆ ਉਹ ਇਨਕਰੀਜ਼ ਹੋ ਸਕਦਾ ਹੈਗਾ। ਇਹਦੇ ਕਰਕੇ ਜਿਹੜਾ ਸਟਾਕ ਮਾਰਕੀਟ ਤੇ ਕਾਫੀ ਅਸਰ ਪੈ ਰਿਹਾ ਹੈ। ਜੀ ਬਿਲਕੁਲ। ਸੋ ਕਹਿੰਦੇ ਵੀ ਪੇਨ ਇਜ਼ ਕਮਿੰਗ। ਸਟਾਕ ਵਾਲਿਆਂ ਦੇ ਲਈ ਪੀੜਾਂ ਜਿਹੜੀਆਂ ਉਹ ਸ਼ੁਰੂ ਹੋਣਗੀਆਂ। ਅੱਜ ਡਾਓ ਜੋਨਸ ਦੇ ਵਿੱਚ 413 ਪੁਆਇੰਟਾਂ ਦੀ ਗਿਰਾਵਟ ਦਰਜ ਹੋਈ, 34,308 ਤੇ ਬੰਦ ਹੋਇਆ। S&P ਦੇ ਵਿੱਚ 75 ਪੁਆਇੰਟ ਦੀ ਗਿਰਾਵਟ ਦਰਜ ਹੋਈ, 4413 ਦੇ ਉੱਤੇ ਬੰਦ ਹੋਇਆ। ਨੈਸਡੈਕ 299 ਪੁਆਇੰਟ ਡਿੱਗਾ, 13,411 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1954 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $95 ਪ੍ਰਤੀ ਬੈਰਲ ਦੇ ਉੱਤੇ ਰਹੀ। 10 ਈਅਰ ਯੀਲਡ 2.8% ਦੇ ਉੱਤੇ ਰਹੀ ਆ। ਤੇ ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ 40,000 ਦੇ ਤੋਂ ਥੱਲੇ ਆਇਆ, 39,555 ਦੇ ਉੱਤੇ ਚੱਲ ਰਿਹਾ ਹੈ। $1 ਦੀ ਕੀਮਤ ਇੰਡੀਆ ਦੇ 75 ਰੁਪਏ ਤੇ 83 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 26 ਸੈਂਟ ਦੇ ਬਰਾਬਰ ਰਹੀ ਹੈ।